ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 27 ਅਪ੍ਰੈਲ 2018 14 ਵਿਸਾਖ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, जादू बॉक्स, शावा, फेसबुक, ग्लोबल सीपीएन दी ऐप राई, टीवी 84 दी ऐप राई ऑनलाइन स्ट्रीमिंग ते तुसी टीवी 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਅੱਜ ਇਸ ਹਫਤੇ ਦਾ ਆਖਰੀ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅਸੀਂ ਚਾਹਾਂਗੇ ਕਿ ਜੋ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਸੀਂ ਆਪਣੇ ਵਿਚਾਰ ਦੱਸ ਦਿਓ। ਦੇਖੋ, ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਅਸੀਂ ਦੱਸ ਦਈਏ ਕਿ ਇਹ ਵੀਕਐਂਡ ਬੜੀ ਅਹਿਮੀਅਤ ਵਾਲਾ ਵੀਕਐਂਡ ਹੈ ਜਿਹੜਾ ਆ ਰਿਹਾ ਜੀ, ਔਰ ਖਾਸ ਤੌਰ ਤੇ ਸੈਚਰਡੇ ਕੱਲ ਜਿਹੜੀ ਕਿ ਇਸ ਵੇਲੇ ਵਰਲਡ ਫੇਮਸ ਸਿੱਖ ਡੇ ਪੈਰੇਡ ਹੈ। 31 ਸਾਲ ਪਹਿਲਾਂ ਨਿਊਯਾਰਕ ਸ਼ੁਰੂ ਹੋਈ ਸਿੱਖ ਡੇ ਪੈਰੇਡ, ਉਹ ਕੱਲ ਨਿਊਯਾਰਕ 'ਚ ਹੋਣੀ ਹੈ ਜੀ। ਔਰ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਸ਼ਾਇਦ ਇਹ ਪਤਾ ਨਾ ਹੋਏ ਕਿ ਹੋਰ ਤਾਂ ਬਹੁਤ ਸਾਰੇ ਨਗਰ ਕੀਰਤਨ ਜਾਂ ਪੈਰੇਡਸ ਜਿਹੜੇ ਨੇ ਉਹ ਸੰਗਤ ਦੀ ਗਿਣਤੀ ਵਧਣ ਤੋਂ ਬਾਅਦ ਜਾਂ ਥਾਂ ਬਹੁਤ ਬਾਅਦ ਸ਼ੁਰੂ ਹੋਈਆਂ, ਲੇਕਿਨ ਇਹ ਪੈਰੇਡ ਦਾ ਇਤਿਹਾਸਕ ਅਹਿਮ ਪੱਖ ਇਹ ਹੈ ਕਿ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਉਸ ਤੋਂ ਬਾਅਦ ਜਿਹੜਾ 15 ਅਗਸਤ ਵਾਲੀ ਇਹਨਾਂ ਦੀ ਆਜ਼ਾਦੀ ਪੈਰੇਡ ਨਿਕਲੀ 84 'ਚ, ਉਹਦੇ 'ਚ ਸਿੱਖ ਨੌਜਵਾਨਾਂ ਨੇ ਪੈਰੇਡ ਦੇ ਵਿੱਚ ਜਿਹੜੇ ਹਰ ਸਾਲ ਸ਼ਮੂਲੀਅਤ ਕਰਦੇ ਸੀ, ਉਦੋਂ ਤੱਕ ਤਾਂ ਹਰ ਇੱਕ ਨੂੰ ਇੰਡੀਅਨ ਹੋਣ ਤੇ ਹੀ ਫਖਰ ਸੀ। ਉਹਨਾਂ ਨੇ ਫਿਰ ਬਹੁਤ ਸਾਰੇ ਉਹਨਾਂ ਦੇ ਫਲੋਟ ਫਲਾਟ ਉਲਟਾ ਦਿੱਤੇ ਔਰ ਪੂਰਾ ਜਿਹੜਾ ਉਸ ਕਿਸਮ ਦਾ ਮਾਹੌਲ ਬਣਿਆ। ਕੋਈ ਜਹਾਜ਼ ਉੱਤੇ ਘੁੰਮ ਰਹੇ ਨੇ, ਕੋਈ ਦੂਜਾ। ਪਰ ਇਹ ਨੌਜਵਾਨਾਂ ਦਾ ਰੋਹ ਸੀ ਇਹ ਦੱਸਣ ਦੇ ਲਈ ਕਿ ਵੀ ਜੋ ਤੁਸੀਂ ਸਾਡੇ ਪਵਿੱਤਰ ਗੁਰਧਾਮ, ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਕੀਤਾ, ਉਹ ਸਾਨੂੰ ਬਿਲਕੁਲ ਜਿਹੜਾ ਅਸੀਂ ਹੁਣ ਤੁਹਾਡੇ ਇਸ ਇੰਡੀਆ ਨੂੰ ਐਕਸੈਪਟ ਨਹੀਂ ਕਰਦੇ। ਔਰ ਇਹ ਮੁਕੰਮਲ ਬਾਈਕਾਟ ਦੀ ਲਾਈਨ ਸ਼ੁਰੂ ਹੋਈ। ਪਰ ਫਿਰ ਇਹ ਮਹਿਸੂਸ ਕੀਤਾ ਗਿਆ ਕਿ ਸਾਨੂੰ ਆਪਣੀ ਕਾਊਂਟਰ ਪੈਰੇਡ, ਜਿਹਦੇ 'ਚ ਕਿ ਮੈਸੇਜ ਬੜਾ ਕਲੀਅਰ ਹੋਏ ਕਿ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਹੁਣ ਜੂਝਾਂਗੇ, ਇਹ ਸਾਨੂੰ ਕਰਨਾ ਚਾਹੀਦਾ। ਔਰ ਹੋਏ ਵੀ ਉਸੇ ਹੀ ਰਾਊਟ ਤੇ ਜਿੱਥੋਂ ਕਿ ਇੰਡੀਆ ਡੇ ਪੈਰੇਡ, ਪਾਕਿਸਤਾਨ ਡੇ ਪੈਰੇਡ ਔਰ ਹੋਰ ਵੀ ਜਿਹੜੀਆਂ ਨੈਸ਼ਨਲ ਡੇ ਪੈਰੇਡਸ ਮੈਨਹਟਨ ਦੇ ਵਿੱਚ ਹੁੰਦੀਆਂ ਨੇ, ਜਿਹੜਾ ਕਿ ਮੇਨ ਰਾਊਟ ਹੈ। ਕਿਉਂਕਿ ਹੋਰ ਬਹੁਤ ਸਾਰੀਆਂ ਥਾਵਾਂ ਤੇ ਕਿਤੇ ਬਹੁਤ ਥੋੜ੍ਹੀਆਂ ਥਾਵਾਂ ਤੇ ਡਾਊਨਟਾਊਨ ਹੁੰਦਾ, ਬਹੁਤ ਵਾਰ ਉਹਨਾਂ ਥਾਵਾਂ ਤੇ ਹੀ ਹੁੰਦਾ ਜਿੱਥੇ ਕੋਈ ਬਹੁਤੀ ਆਬਾਦੀ ਜਾਂ ਕੋਈ ਸੈਂਟਰਲ ਫੋਕਸ ਨਹੀਂ ਹੁੰਦਾ। ਸੋ ਇਸ ਦੇ ਲਈ ਜਿਹੜੇ ਨੇ 2-3 ਸਾਲ ਐਫਰਟ ਲੱਗਾ ਜਦੋਂ ਤੁਸੀਂ ਪੇਪਰ ਵਰਕ ਜਾਂ ਦੂਸਰਾ ਕਰਦੇ ਹੋ। ਸੋ ਠੀਕ 31 ਸਾਲ ਪਹਿਲਾਂ ਅੱਜ ਤੋਂ ਪਹਿਲੀ ਸਿੱਖ ਡੇ ਪੈਰੇਡ ਹੋਈ ਔਰ ਇਸ ਪੈਰੇਡ ਨੇ ਆਪਣਾ ਇਹ ਰੈਪੂਟੇਸ਼ਨ ਕਾਇਮ ਰੱਖਿਆ ਹੋਇਆ ਹੈ। ਖਾਲਿਸਤਾਨ ਜ਼ਿੰਦਾਬਾਦ ਬਿਗਨਿੰਗ ਤੋਂ ਐਂਡ ਤੱਕ ਬੜੀ ਕਲਰਫੁਲ ਹੁੰਦੀ ਹੈ ਔਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੈਨਹਟਨ ਤੇ, ਕਿਉਂਕਿ ਛੁੱਟੀ ਦਾ ਦਿਨ ਹੁੰਦਾ ਹੈ ਔਰ ਮੈਨਹਟਨ ਨਿਊਯਾਰਕ ਦਾ ਐਸਾ ਏਰੀਆ ਜਿੱਥੇ ਲੱਖਾਂ ਲੋਕ ਹਰ ਮਹੀਨੇ ਵਿਜ਼ਿਟ ਕਰਦੇ ਨੇ ਜਸਟ ਟੂਰਿਸਟ ਦੇ ਤੌਰ ਦੇ ਉੱਤੇ। ਸੋ ਇਹ ਕੋਈ ਦਰਜਨਾਂ ਜਾਂ ਸੈਂਕੜਿਆਂ ਕੈਮਰਿਆਂ 'ਚ ਹੀ ਪੈਰੇਡ ਦੇ ਦਾ ਦ੍ਰਿਸ਼ ਜਿਹੜਾ ਉਹ ਬੰਦ ਨਹੀਂ ਹੁੰਦਾ, ਹਜ਼ਾਰਾਂ ਕੈਮਰਿਆਂ 'ਚ ਹੁੰਦਾ ਹੈ। ਮੇਨ ਟੀਵੀ ਚੈਨਲ ਵੀ ਚੱਲ ਰਹੇ ਹੁੰਦੇ ਨੇ। ਔਰ ਹੁਣ ਤਾਂ ਕਿਉਂਕਿ ਸਿੱਖਾਂ ਦੇ ਕੋਲ ਇੱਕ ਪੀਰੀਅਡ ਸੀ ਕਿ ਜਸਟ ਇੱਕ ਅੱਧੀ ਫੋਟੋਗ੍ਰਾਫ ਦੇਖਣ ਦੇ ਲਈ ਕਿ ਨਿਊਯਾਰਕ ਟਾਈਮ 'ਚ ਫੋਟੋ ਲੱਗ ਜਾਏ, ਇੰਨਾ ਐਫਰਟ ਹੁੰਦਾ ਸੀ ਔਰ ਕਈ ਵਾਰੀ ਨੋਟਿਸ ਵੀ ਨਹੀਂ ਸੀ ਲਿਆ ਜਾਂਦਾ। ਤੇ ਹੁਣ ਜਿੱਥੇ ਦੂਸਰੇ ਚੈਨਲ ਵੀ ਇਸ ਨੂੰ ਆਪਣੇ ਜਿਹੜੇ ਭਾਵੇਂ ਪੰਜਾਬੀਅਤ ਦੀ ਸੇਵਾ ਦੇ ਨਾਂ ਥੱਲੇ ਵਿੱਚ ਵੜਦੇ ਨੇ, ਨੀਤੀਆਂ ਤਾਂ ਬਹੁਤਿਆਂ ਦੀਆਂ ਜਿਹੜੀਆਂ ਨੇ ਸਿੱਖ ਵਿਰੋਧੀ ਨੇ, ਲੇਕਿਨ ਇਹ ਕਿਉਂਕਿ ਜਿਹੜੇ ਵੜ ਜਾਣ ਵਿੱਚ ਉਹਨਾਂ ਦਾ ਕਾਰੋਬਾਰੀ ਸਿਲਸਿਲਾ ਵੀ ਹੁੰਦਾ, ਆਪਣੇ ਉਹ ਕਨੈਕਸ਼ਨ ਵੀ ਬਣਾ ਲੈਂਦੇ ਨੇ। ਪਰ ਅਸੀਂ ਟੀਵੀ 84 ਵੱਲੋਂ ਇਹ ਫਖਰ ਕਰਦੇ ਹਾਂ ਕਿ ਪਿਛਲੇ 4-5 ਸਾਲ ਤੋਂ ਹੀ, ਜਦੋਂ ਤੋਂ 5 ਸਾਲ ਪਹਿਲਾਂ ਤੋਂ ਸ਼ੁਰੂਆਤ ਹੋਈ, ਇਸ ਪੈਰੇਡ ਨੂੰ ਅਸੀਂ ਲਾਈਵ ਕਵਰ ਕਰਦੇ
ਔਰ ਸਾਡੀ ਟੀਮ ਬੜੀ ਮਿਹਨਤ ਦੇ ਨਾਲ ਜਿਹੜਾ ਹੈ ਉਸ ਦਾ ਜਿਹੜਾ ਠੀਕ ਪਰਸਪੈਕਟਿਵ ਹੈ। ਜਿਹੜੇ ਹੋਰ ਪੰਜਾਬੀ ਚੈਨਲ ਸਾਡੇ ਇਸ ਦੇ ਨਾਲ ਪੈਸੇ ਵੀ ਲੈਂਦੇ ਨੇ ਆਰਗੇਨਾਈਜ਼ਰਾਂ ਤੋਂ, ਔਰ ਦੂਜਾ ਵੀ ਉਹਨਾਂ ਦਾ ਇਹ ਜੇ ਦੇਖਣਾ ਹੋਏ ਤਾਂ ਪਿਛਲੇ ਸਾਲਾਂ 'ਚ ਰਵੱਈਆ ਦੇਖ ਲਓ ਕਿ ਵੀ ਜਿਉਂ ਹੀ ਖਾਲਿਸਤਾਨ ਦਾ ਫਲੋਟ ਆਂਦਾ ਉਹਨਾਂ ਦੇ ਕੈਮਰਿਆਂ ਤੇ ਐਡਾਂ ਚੱਲਣ ਲੱਗ ਜਾਂਦੀਆਂ ਜਾਂ ਕੋਈ ਸ਼ਬਦ ਲਾ ਦਿੰਦੇ ਨੇ ਔਰ ਸਟੇਜ ਤੋਂ ਬਿਲਕੁਲ ਦੂਰ ਰੱਖਦੇ ਨੇ, ਕਿਉਂਕਿ ਜਿੱਥੇ ਆ ਕੇ ਇਹ ਕਨਕਲੂਡ ਹੁੰਦੀ ਹੈ ਮੈਡੀਸਨ ਸਕੁਏਅਰ ਤੇ ਉੱਥੇ ਵੱਡੀ ਸਟੇਜ ਲੱਗਦੀ ਹੈ ਜਿਹੜੀ ਆਲਮੋਸਟ ਕਾਰਵਾਈ ਖਾਲਿਸਤਾਨ ਦੀ ਹੁੰਦੀ ਹੈ, ਸੋ ਉਹ ਉਹਨਾਂ ਦੀ ਕਵਰੇਜ ਦਾ ਹਿੱਸਾ ਨਹੀਂ ਹੁੰਦਾ। ਸੋ ਇਸ ਵਾਰ ਸਾਨੂੰ ਅਸੀਂ ਇਹ ਬੜੇ ਮਾਣ ਦੇ ਨਾਲ ਇਹ ਅਨਾਉਂਸ ਕਰ ਰਹੇ ਕਿ ਜਿੱਥੇ TV 84 ਰਾਹੀਂ ਇਹ ਇੱਥੋਂ ਦੇ ਜਿਵੇਂ ਸਾਰੇ ਨੈਟਵਰਕ ਤੁਸੀਂ ਗੈਜਟਸ ਦੱਸਦੇ ਹੋ, ਸਪੈਕਟਰਮ ਵੀ ਹੈ, ਬੈਲ 5, roku, ਜਾਦੂ, ਸ਼ਾਵਾ, ਆਪਣੀ ਸਟ੍ਰੀਮਿੰਗ, ਔਰ ਇਸ ਵਾਰੀ A1 ਪੰਜਾਬੀ ਚੈਨਲ ਜਿਹੜਾ ਪੰਜਾਬ ਦੇ ਵਿੱਚ ਔਰ ਲਾਗਲੇ ਸੂਬਿਆਂ 'ਚ ਲੱਖਾਂ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ, ਉਹਨਾਂ ਦੇ ਨਾਲ ਅਸੀਂ ਇਹ ਜੁਆਇੰਟ ਕੋਲੈਬੋਰੇਸ਼ਨ ਕਰ ਰਹੇ ਔਰ ਇਹ ਜਿਹੜੀ ਹੈ ਪੈਰੇਡ ਜਦੋਂ ਜਿਹੜੀ ਹੈ ਨਾ ਸਿਰਫ ਨਾਰਥ ਅਮਰੀਕਾ 'ਚ ਔਰ ਯੂਰਪ 'ਚ ਬਲਕਿ ਦੁਨੀਆ ਭਰ ਦੇ ਵਿੱਚ ਜਿਹਦੇ 'ਚ ਸਾਡਾ ਆਪਣਾ ਹੋਮਲੈਂਡ ਪੰਜਾਬ ਵੀ ਸ਼ਾਮਲ ਹੈ ਔਰ ਉਹਦੇ 'ਚ ਬਿਲਕੁਲ ਅਨਕਟ ਹੋਏਗੀ, ਕਿਉਂਕਿ ਜਿਹੜੀ ਹੈ ਮੇਨ ਫੀਡ TV 84 ਦੀ ਹੋਏਗੀ। ਸੋ ਇਹ ਨਹੀਂ ਹੈ ਕਿ ਫਲੋਟਸ ਤੋਂ ਖਾਲਿਸਤਾਨ ਜ਼ਿੰਦਾਬਾਦ ਗਾਇਬ ਹੋਏਗਾ ਤੇ ਉੱਥੇ ਕੋਈ ਭਜਨ ਲੱਗੇ ਹੋਣਗੇ। ਸੋ ਇਹ ਪੈਰੇਡ ਜਿਹੜੀ ਹੈ ਇਸ ਦਾ ਰਾਊਟ ਇਹ 12:30 ਵਜੇ ਇਸ ਦੀ ਸ਼ੁਰੂਆਤ ਹੈ। ਇਹ ਮੈਡੀਸਨ ਐਵਨਿਊ ਤੇ 37th ਸਟਰੀਟ ਤੋਂ ਸ਼ੁਰੂ ਹੋ ਕੇ 26 ਸਟਰੀਟ ਦੇ ਉੱਤੇ ਖਤਮ ਹੁੰਦੀ ਹੈ ਤੇ ਸਟੇਜ 23ਵੀਂ ਸਟਰੀਟ ਔਰ ਮੈਡੀਸਨ ਐਵਨਿਊ ਦੇ ਉੱਤੇ, ਕਿਉਂਕਿ ਅਖੀਰਲੀਆਂ 2-3 ਸਟਰੀਟਸ ਦੇ ਵਿੱਚ ਲੰਗਰ ਹੁੰਦਾ ਹੈ ਔਰ ਵੱਡਾ ਪ੍ਰਬੰਧ ਹੁੰਦਾ ਹੈ, ਬੜੇ ਯੂਨੀਕ ਪ੍ਰਬੰਧ ਦੇ ਨਾਲ ਇਹ ਸਾਰੀ ਪੈਰੇਡ ਆਰਗੇਨਾਈਜ਼ ਕੀਤੀ ਜਾਂਦੀ ਹੈ। ਸੋ ਸਾਡੀ ਜਿਹੜੀ ਲਾਈਵ ਬ੍ਰੌਡਕਾਸਟ, ਕਿਉਂਕਿ ਅਸੀਂ ਕੁਝ ਸਟਰੀਟਸ ਪਰੇ ਜਿਹੜਾ ਉਸ ਜਿਹੜੀ ਸਾਡਾ ਇਹ ਪੂਰਾ ਟਰੱਕ ਹੈ ਜਿਸ ਦੇ ਵਿੱਚ ਸਾਰਾ ਲਾਈਵ ਕਰਨ ਦਾ ਸੈਟਅਪ ਹੈ, ਸੋ ਅਸੀਂ ਕੋਸ਼ਿਸ਼ ਕਰਾਂਗੇ ਅਰਲੀਅਰ ਵੀ, ਲੇਕਿਨ 1 ਵਜੇ ਸ਼ਾਰਪ ਜਿਹੜਾ, ਕਿਉਂਕਿ ਉਸ ਤੋਂ ਪਹਿਲਾਂ ਸਾਊਂਡ ਬਾਈਟਸ ਹੋਣਗੀਆਂ, ਸੋ 1 ਵਜੇ ਦੇ ਕਰੀਬ ਜਦੋਂ ਕਿ ਉਹ ਸਾਰੇ ਫਲੋਟ ਜਿਹੜੇ ਲਗਭਗ 13-14 ਫਲੋਟ ਹੁੰਦੇ ਨੇ ਹਰ ਸਾਲ, ਇਸ ਸਾਲ ਮੈਨੂੰ ਪਤਾ ਨਹੀਂ, ਔਰ ਉਹਦਾ ਇੱਕ ਬੜੀ ਅੱਛੀ ਤਰਤੀਬ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਨਗਾਰਚੀ ਤੋਂ ਸ਼ੁਰੂ ਹੋ ਕੇ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਦੀ ਯੂਥ ਲਈ ਜਾਂ ਇੱਥੋਂ ਲਈ ਇਹ ਸਾਡੀ ਪਰੰਪਰਾ ਹੈ, ਕਿਉਂਕਿ ਰਹਿਤ ਮਰਿਆਦਾ ਈਵਨ ਇਹ ਹੈ ਕਿ ਵੀ ਹਰ ਗੁਰਦੁਆਰੇ 'ਚ ਨਗਾਰਾ ਹੋਣਾ ਚਾਹੀਦਾ। ਜਦੋਂ ਨਗਾਰਾ ਵੱਜਦਾ ਹੈ ਔਰ ਫਿਰ ਅਸੀਂ ਦੇਖਦੇ ਹਾਂ ਕਿ ਨਿਸ਼ਾਨ ਜਿਹੜੇ ਨੇ ਨਿਸ਼ਾਨ ਸਾਹਿਬ, ਨਿਸ਼ਾਨਚੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, 5 ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ, ਔਰ ਮੈਂ ਹੁਣ ਉਹ ਸਾਰਾ ਨਹੀਂ ਦੱਸਣਾ ਚਾਹੁੰਦਾ ਕਿ ਵੀ ਕਿਵੇਂ ਕਲਰਫੁਲ ਉਹ ਹੁੰਦਾ ਹਰ ਪੱਖੋਂ। ਇਹ ਕੋਈ ਭੰਗੜਾ ਗਿੱਧਾ ਲਾਈਨ ਨਹੀਂ ਹੈ ਔਰ ਕੋਈ ਵੀ ਜਿਹੜੀ ਹੈ ਕਮਰਸ਼ੀਅਲ ਘਟੀਆ ਕਿਸਮ ਦਾ ਜਿਹੜੇ ਬਹੁਤ ਸਾਰੇ ਹੋਰ ਪੈਰੇਡਸ ਦਾ ਹਿੱਸਾ ਬਣਿਆ ਹੁੰਦਾ, ਇਹਦੇ 'ਚ ਸ਼ਰਧਾ ਵੀ ਹੁੰਦੀ ਹੈ, ਆਓ ਵੀ ਹੁੰਦਾ ਹੈ, ਲੇਕਿਨ ਕਲੀਅਰ ਮੈਸੇਜ ਬਿਗਨਿੰਗ ਤੋਂ ਐਂਡ ਤੱਕ ਜਿਹੜਾ ਉਹ ਖਾਲਿਸਤਾਨ ਜ਼ਿੰਦਾਬਾਦ ਦਾ ਹੁੰਦਾ ਹੈ। ਔਰ ਫਿਰ ਜਿਹੜਾ ਪਰਸੋਂ, ਕਿਉਂਕਿ ਕੱਲ 28 ਅਪ੍ਰੈਲ ਹੈ, ਪਰਸੋਂ ਦਾ ਦਿਨ 29 ਅਪ੍ਰੈਲ ਦਾ ਦਿਨ ਹੈ, ਜਿਸ ਦਿਨ ਕਿ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ 'ਚ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਨਾਲ ਸੰਬੰਧਿਤ ਜਿਹੜਾ ਮੇਨ ਫੰਕਸ਼ਨ ਹੋਏਗਾ, ਜਿਹਨੂੰ TV 84 ਵੱਲੋਂ ਕਵਰ ਕੀਤਾ ਜਾਏਗਾ। ਔਰ ਖਾਲਿਸਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਨੂੰ ਹੋਇਆ ਔਰ ਇੰਗਲੈਂਡ ਦੇ ਵਿੱਚ ਵੀ ਇਸ ਦਿਨ ਬਹੁਤ ਵੱਡੇ ਲੈਵਲ ਤੇ, ਜਿਹਦੇ 'ਚ ਕਸ਼ਮੀਰੀ ਔਰ ਨਾਗੇ ਔਰ ਦੂਸਰੀਆਂ ਆਜ਼ਾਦੀ ਤਨਜ਼ੀਮਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਮੈਨੂੰ ਵੀ ਸੱਦਾ ਸੀ ਉਹਦੇ 'ਚ, ਮੈਂ ਤਾਂ ਨਹੀਂ ਜਾ ਸਕਣਾ ਸੀ ਕਿਉਂਕਿ ਇੱਥੇ ਵੀ ਪੈਰੇਡ ਔਰ ਹੋਰ ਵੀ ਰੀਜ਼ਨ ਨੇ, ਲੇਕਿਨ ਜਿਹੜੇ ਨੇ ਇੱਥੋਂ ਸਾਡੇ ਨੁਮਾਇੰਦੇ ਉਹਦੇ 'ਚ ਵੀ ਪਾਰਟਿਸਿਪੇਟ ਕਰਨਗੇ, ਸੋ ਅਸੀਂ ਉਹਨਾਂ ਨੂੰ ਵੀ ਸ਼ੁਭ ਇੱਛਾਵਾਂ ਦਿੰਦੇ। ਉਸ ਦੇ ਨਾਲ ਹੀ ਮੈਂ ਇਹ ਵੀ ਦੱਸਦੇ ਹਾਂ ਕਿ ਜਿਵੇਂ ਆਟਵਾ ਪਾਰਲੀਮੈਂਟ ਦੇ ਬਾਹਰ ਜਿਹੜਾ ਖਾਲਸਾਈ ਝੰਡਾ ਝੂਲਿਆ ਇਸ ਜਦੋਂ ਕਿ ਖਾਸ ਤੌਰ ਦੇ ਉੱਤੇ ਓਨਟਾਰੀਓ 'ਚ ਖਾਲਸਾ ਹੈਰੀਟੇਜ ਮੰਥ ਹੈ, ਉਹ ਪ੍ਰੋਗਰਾਮ ਸਾਡੇ ਬਿਊਰੋ ਚੀਫ ਮਨਵੀਰ ਸਿੰਘ ਮੌਂਟਰੀਆਲ ਉਹਨਾਂ ਨੇ ਰਿਕਾਰਡ ਕੀਤਾ ਸੀ ਕਈ ਦਿਨਾਂ ਤੋਂ ਹੀ, ਕਿਉਂਕਿ ਕਈ ਕੁਛ ਹੀ ਬੈਕ ਟੂ ਬੈਕ ਚੱਲ ਰਿਹਾ, ਅਸੀਂ ਨਹੀਂ ਦਿਖਾ ਸਕੇ। ਅੱਜ ਜਿਉਂ ਹੀ ਸਾਡਾ ਇਹ ਪ੍ਰੋਗਰਾਮ ਖਤਮ ਹੋਏਗਾ 9 ਵਜੇ 9 ਤੋਂ 10 ਦੇ ਟਾਈਮ ਸਲੋਟ ਦੇ ਵਿੱਚ ਆਟਵਾ ਦਾ ਫਲੈਗ ਹੋਇਸਟਿੰਗ ਜਿਹੜੀ ਹੈ ਉਸ ਨੂੰ ਦਿਖਾਇਆ ਜਾਏਗਾ। ਇਸੇ ਤਰ੍ਹਾਂ ਜਿਵੇਂ ਅਸੀਂ ਪਿਛਲੇ ਸੈਚਰਡੇ ਦੱਸਿਆ ਸੀ ਕਿ APEC ਕਿ ਆਲ ਪਾਕਿਸਤਾਨੀ ਅਮਰੀਕਨ ਕੋਲੀਸ਼ਨ ਵੱਲੋਂ ਜਿਹੜੀ ਬੱਚੀ ਦੀ ਯਾਦ ਦੇ ਵਿੱਚ ਉਹਨੂੰ ਕਮੈਮੋਰੇਟ ਕਰਦੇ ਆ ਸਮਾਗਮ ਰੱਖਿਆ ਗਿਆ ਸੀ ਟੇਸਟ ਆਫ ਲਾਹੌਰ ਦੇ ਵਿੱਚ, ਜਿਹਦੇ ਵਿੱਚ ਸਿੱਖ
ग्रुप्स वालों भी और इंडिविजुअल्स भी वड्डी गिणती शमूलीयत हुई। वो प्रोग्राम लगभग 2.5 घंटे का जिहड़ा साडी टीम ने रिकॉर्ड किया है, उस प्रोग्राम नूं सैचरडे कल क्योंकि 5 बजे तक पैरेड का लाइव प्रसारण होएगा और उस तो बाद शाम के 8 तो 10:30 के स्लॉट दे विच उस प्रोग्राम नूं दिखाया जाएगा। सो ये जरूरी पार्ट सी ताकि ਜਿਹੜਾ ਇਹ ਸਾਡੇ ਦਰਸ਼ਕ ਇਸ ਨੂੰ ਇੰਜੋਏ ਕਰ ਸਕਣ। ਹਾਂਜੀ ਦੇਖੋ ਅਸੀਂ ਕਿਉਂਕਿ ਫਰਾਈਡੇ ਦੇ ਪ੍ਰੋਗਰਾਮ 'ਚ ਯੂਜੂਅਲੀ ਕੋਈ ਨਾ ਕੋਈ ਹਿਸਟੋਰੀਕਲ ਪੱਖ ਜਾਂ ਜਿਹੜਾ ਕੋਈ ਅੱਛਾ ਆਰਟੀਕਲ ਐਨਾਲਿਸਿਸ ਹੁੰਦਾ ਉਸ ਨੂੰ ਪਿਕ ਕਰਦੇ ਹਾਂ। ਮੇਰੀਆਂ ਨਜ਼ਰਾਂ 'ਚੋਂ ਇੱਕ ਗਿਰੀਸ਼ ਸ਼ਾਹੀਨ ਨੇ ਜਰਨਲਿਸਟ, ਉਹਨਾਂ ਦਾ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਗੁਜ਼ਰਿਆ ਕਿਉਂਕਿ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ, ਹੁਣ ਮੋਦੀ ਦੇ 4 ਸਾਲ ਪੂਰੇ ਹੋ ਗਏ ਨੇ, 6 ਮਹੀਨੇ ਇਹ ਹੋਰ ਨੇ, ਫਿਰ ਇਲੈਕਸ਼ਨ ਮੋਡ ਸ਼ੁਰੂ ਹੋ ਜਾਂਦਾ। ਸੋ ਹੁਣ ਤੁਸੀਂ ਕਿਉਂਕਿ ਜਦੋਂ ਕੋਈ ਬਿਗਨਿੰਗ ਹੁੰਦਾ 1-ਅੱਧਾ ਸਾਲ ਉਦੋਂ ਹੁੰਦਾ ਹੈ ਕਿ ਜੀ ਅਜੇ ਤਾਂ ਸ਼ੁਰੂ ਹੋਇਆ, ਵਕਤ ਦਿਓ, ਮੌਕਾ ਦਿਓ। ਹੁਣ 4 ਸਾਲ ਬਾਅਦ ਤੁਸੀਂ ਪ੍ਰੋਪਰਲੀ ਐਨਾਲਾਈਜ਼ ਕਰ ਸਕਦੇ ਹੋ ਲਾ ਐਂਡ ਆਰਡਰ ਕੀ ਹੈ ਉੱਥੇ, ਘੱਟ ਗਿਣਤੀਆਂ ਦਾ ਕੀ ਹੈ। ਦੂਜਾ ਅਸੀਂ ਡਿਸਕਸ ਕਰਦੇ ਹੀ ਹਾਂ ਫੋਰਨ ਪਾਲਿਸੀ, ਕਿਉਂਕਿ ਮੋਦੀ ਦੇ ਪਹਿਲੇ ਦਿਨ ਤੋਂ ਹੀ ਜਦੋਂ ਉਹਨੇ ਕੰਮ ਸ਼ੁਰੂ ਕੀਤਾ ਉਸ ਦੇ ਬਾਰੇ ਮਸ਼ਹੂਰ ਸੀ ਕਿ ਉਹਦੇ ਬੈਗ ਪੈਕ ਹੀ ਹੁੰਦੇ ਨੇ, ਕੋਈ ਆਉਂਦਾ ਹੈ ਬੈਗ ਹੀ ਖਾਲੀ, ਉਹ ਖਾਲੀ ਵੀ ਨਹੀਂ ਕਰਦਾ ਤੇ ਦੂਜਾ ਲੈ ਕੇ ਦੂਜੇ ਜਹਾਜ਼ ਤੇ ਚੜ ਜਾਂਦਾ ਹੈ। ਨਹੀਂ, ਉਹਨੇ ਕੋਈ ਐਸਾ ਦੇਸ਼, ਉਹ ਆਪਣੇ ਸੈਕਟਰੀਏਟ 'ਚ ਵੀ ਕਹਿੰਦਾ ਕੋਈ ਰਹਿ ਤਾਂ ਨਹੀਂ ਗਿਆ ਦੇਸ਼ ਦੁਨੀਆ ਦਾ, ਦੇਖੋ ਉਹ ਕਹਿੰਦਾ ਜੀ ਹੁਣ ਤਾਂ ਸਮੁੰਦਰ ਹੀ ਰਹਿ ਗਿਆ ਵੀ, ਬਾਕੀ ਤੁਸੀਂ ਸਾਰੇ ਜਿੱਥੇ ਕਦੇ ਕੋਈ ਨਹੀਂ ਗਿਆ ਉੱਥੇ ਵੀ ਗਏ। ਔਰ ਇਹ ਇੱਕ ਸਮਝਿਆ ਜਾਂਦਾ, ਔਰ ਜਿਹੜੇ ਸਾਰਾ ਮੀਡੀਆ ਵੀ ਜਿਸ ਨੂੰ ਰਵੀਸ਼ ਕੁਮਾਰ ਗੋਦੀ ਮੀਡੀਆ ਕਹਿੰਦਾ, ਉਹ ਵੀ ਹਰ ਥਾਂ ਤੇ ਮੋਦੀ ਦੀ ਸਕਸੈਸ ਕਿ ਜੀ ਦੇਖੋ ਟਾਈਮ ਸਕੁਏਅਰ 'ਚ ਕਿੰਨਾ ਵੱਡਾ ਇਕੱਠ ਹੋਇਆ, ਗੁਜਰਾਤੀਆਂ ਨੇ ਡਾਂਡੀਆਂ ਵਜਾਤਾ, ਵਾਸ਼ਿੰਗਟਨ 'ਚ ਇਹ ਹੋਇਆ, ਦੇਖੋ ਕਿੰਨੀ ਘੁੱਟ ਕੇ ਟਰੰਪ ਨੂੰ ਜੱਫੀ ਪਾ ਲਈ, ਛੱਡਦਾ ਹੀ ਨਹੀਂ ਸੀ ਟਰੰਪ ਨੇ ਕਿਹਾ ਉਹ ਗੈਟ ਲੌਸਟ, ਫਿਰ ਵੀ ਨਾ ਛੱਡੇ ਉਹਨੂੰ, ਫਿਰ ਚੰਬੜ ਜਾਏ, ਬੇਅਰ ਹੱਗ ਇਹ ਉਹ। ਸੋ ਚੀਨ ਦੇ ਨਾਲ ਹਰ ਚੌਥੇ ਦਿਨ ਤੁਰਿਆ ਹੁੰਦਾ ਉੱਥੇ ਮੋਮੋ ਚੋਚੋ ਖਾਣ। ਲੇਕਿਨ ਅਲਟੀਮੇਟਲੀ ਇੱਕ ਗੱਲ ਸਾਹਮਣੇ ਆਉਂਦੀ ਹੈ ਵੀ ਇਹ ਰਹਿੰਦਾ ਉੱਥੇ ਕਿੰਨਾ ਖਰਚ ਨੇਸ਼ਨ ਦੀ ਟੈਕਸਪੇਅਰ ਮਨੀ ਖਰਚ ਕਰ ਰਿਹਾ, ਉਹ ਚੋਂ ਹਾਸਲ ਕੀ ਕੀਤਾ ਬਿਲਕੁਲ ਉਹਦੀ, ਕਿਉਂਕਿ ਬਾਹਰਲੇ ਦੇਸ਼ਾਂ ਦੇ ਨਾਲ ਤੁਹਾਡੇ ਤਾਲੁਕ ਫੋਰਨ ਪਾਲਿਸੀ ਜਾਂਦੇ ਆ। ਜੇ ਤੁਸੀਂ ਫੋਰਨ ਪਾਲਿਸੀ ਦੀ ਸਕਸੈਸ ਦੇਖਣੀ ਹੈ ਤਾਂ ਫਿਰ ਚਾਈਨਾ ਨੂੰ ਬੱਲੇ ਬੱਲੇ ਕਰੋ ਜੀ, ਕਿ ਕਿੱਥੇ ਟਰੰਪ ਨੇ ਧਮਕੀ ਦਿੱਤੀ ਕਿ ਜੀ ਇੰਨਾ ਸਰਪਲਸ ਹੈ ਤੁਹਾਡਾ ਟ੍ਰੇਡ ਦੇ ਨਾਲ, ਅਸੀਂ ਕੈਂਸਲ ਕਰ ਦੇਵਾਂਗੇ ਟ੍ਰੀਟੀਆਂ। ਕੋਰੀਆ ਦੇ ਨਾਲ ਸੀ, ਨਾਰਥ ਕੋਰੀਆ 'ਚ ਇਹ ਲੱਗ ਰਿਹਾ ਸੀ ਵੀ ਅੱਜ ਵੀ ਉਹਨੇ ਮਿਸਾਈਲ ਸੁੱਟੀ ਤੇ ਅਮਰੀਕਾ ਨੇ ਉਹਨੂੰ ਤਬਾਹ ਕੀਤਾ ਕਿ ਕੀਤਾ ਜੀ। ਤੇ ਚਾਈਨਾ ਦਾ ਤੁਸੀਂ ਦੇਖੋ ਵੀ ਉਹਨੇ ਐਸਾ ਘੁਮਾਇਆ ਕਿ ਨਾਰਥ ਕੋਰੀਆ ਦਾ ਪ੍ਰੈਜ਼ੀਡੈਂਟ ਸਾਊਥ ਕੋਰੀਆ ਜਾ ਪਹੁੰਚਿਆ, ਹੱਥ ਮਿਲਾ ਰਹੇ ਨੇ। ਹੁਣ ਅਮਰੀਕਨਾਂ ਨੂੰ ਫਿਕਰ ਪਿਆ ਵੀ ਜਿਵੇਂ ਦੋਵੇਂ ਵਿਤਨਾਮ ਇਕੱਠੇ ਹੋ ਗਏ, ਦੋਵੇਂ ਜਰਮਨੀ ਇਕੱਠੇ ਹੋ ਗਏ, ਇਹ ਦੋਵੇਂ ਕੋਰੀਆ ਨਾਲ ਇਕੱਠੇ ਹੋ ਜਾਣ ਜੀ। ਔਰ ਇਹ ਪਹਿਲਾ 1953 ਦੀ ਕੋਰੀਅਨ ਵਾਰ ਤੋਂ ਬਾਅਦ ਪਹਿਲਾ ਪ੍ਰੈਜ਼ੀਡੈਂਟ ਹੈ ਜਿਹਨੂੰ ਕਿਉਂ ਜੇ ਮਜ਼ਾਕ ਕਰਦਾ ਸੀ ਟਰੰਪ, ਤੇ ਉਹ ਜਾ ਕੇ ਉੱਥੇ ਜਿਹੜਾ ਸਾਊਥ ਕੋਰੀਆ ਦੀ ਧਰਤੀ ਤੇ ਉਹਨੇ ਪੈਰ ਰੱਖਿਆ, ਜਿਹੜਾ ਉਹਦਾ ਵੈਲਕਮ ਹੋਇਆ, ਜਿਹੜੀ ਟ੍ਰੀਟੀ ਉਹਨਾਂ ਨੇ ਕਿਹਾ ਜੀ ਸਭ ਅਸੀਂ ਕੋਰੀਅਨ ਪੈਨਿਨਸੂਲਾ। ਹੁਣ ਇਹਨਾਂ ਨੂੰ ਇਹ ਫਿਕਰ ਪੈ ਗਿਆ ਔਰ ਇਹ ਚਾਈਨਾ ਨੇ ਹੀ ਰੈਬਿਟ ਕੱਢਿਆ ਆਪਣੀ ਟੋਕਰੀ ਚੋਂ, ਕਿਉਂਕਿ ਜਿਹੜਾ ਸਾਊਥ ਕੋਰੀਆ ਹੈ ਉਹ ਇਕਨੋਮਿਕਲ ਪਾਵਰ ਬਣ ਚੁੱਕਾ ਹੈ ਅਮਰੀਕਾ ਦੀ ਸ਼ੈਲਟਰ ਦੇ ਥੱਲੇ, ਉਹਨਾਂ ਨੂੰ ਕੋਈ ਫੌਜੀ ਖਰਚ ਕਰਨਾ ਨਹੀਂ ਸੀ ਪੈਂਦਾ ਤੇ ਉਹ ਇੰਡਸਟਰੀ ਔਰ ਦੂਜਾ ਡਿਵੈਲਪ ਕੀਤਾ। ਨਾਰਥ ਕੋਰੀਆ ਨੇ ਨਿਊਕਲੀਅਰ ਵੈਪਨ ਡਿਵੈਲਪ ਕਰ ਲਏ ਨੇ, ਮਿਸਾਈਲਾਂ ਡਿਵੈਲਪ ਕਰ ਲਈਆਂ। ਹੁਣ ਜਦੋਂ ਨਾਰਥ ਕੋਰੀਆ ਤੇ ਸਾਊਥ ਕੋਰੀਆ ਮਿਲਣਗੇ, ਭਾਵੇਂ ਇਮੀਡੀਏਟ ਨਹੀਂ ਪਰ ਉਸ ਪਾਸੇ ਵੱਲ ਗੱਲ ਜਾ ਰਹੀ ਹੈ, ਤੇ ਫਿਰ ਉਹ ਕੋਰੀਆ ਜਿਹਦੇ ਕੋਲ ਜਿਹੜੇ ਇਕਨੋਮਿਕਲ ਪਾਵਰ ਵੀ ਹੋਏਗਾ, ਨਿਊਕਲੀਅਰ ਪਾਵਰ ਵੀ ਹੋਏਗਾ। ਔਰ ਆਲਰੇਡੀ ਅਮਰੀਕਾ ਲਈ ਇੱਕ ਚੀਨ ਨਾਲ ਡੀਲ ਕਰਨਾ ਔਖਾ ਹੋਇਆ। ਅਲਟੀਮੇਟਲੀ ਕੋਰੀਆ ਜਿਹੜਾ ਉਹ ਕੋਈ ਚੀਨ ਦੇ ਅਮਰੀਕਾ ਦੇ ਦਾਇਰਾ ਕਾਰ 'ਚ ਨਹੀਂ ਰਹੇਗਾ, ਉਹ ਇੰਡੀਪੈਂਡੈਂਟ ਆਪਣੀ ਪਾਲਿਸੀ ਬਣਾਏਗਾ। ਸੋ ਇਹ ਹੈ ਸਕਸੈਸ ਆਫ ਫੋਰਨ ਪਾਲਿਸੀ। ਹੁਣ ਇਹਨਾਂ ਨੂੰ ਵੀ ਹੁਣ ਟਰੰਪ ਨੇ ਵੀ ਉਹਨੂੰ ਮਿਲਣਾ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਨੂੰ। ਸੋ ਕਹਿਣ ਦਾ ਮਤਲਬ ਹੈ ਕਿ ਵੀ ਉਹਨੇ ਜਿਹਨੂੰ ਕਹਿੰਦੇ ਨੇ ਟੋਟਲ ਯੂ ਟਰਨ, ਕਿੱਥੇ ਤੇ ਨਾਰਥ ਕੋਰੀਆ ਔਰ ਅਮਰੀਕਾ ਦੇ ਟਕਰਾਅ ਦੀ ਗੱਲ ਹੋ ਰਹੀ ਸੀ, ਪਰ ਐਸਾ ਉਹਨੇ ਚਾਈਨਾ ਨੇ ਮਾਰਿਆ ਦਾ ਕਿ ਵੀ ਉਹ ਦੂਜੇ ਪਾਸੇ ਇੱਧਰ ਤੁਰ ਗਿਆ। ਔਰ ਜਿਹੜਾ ਬਿਜ਼ਨਸ ਪ੍ਰੈਸ਼ਰ ਸੀ, ਕਿਉਂਕਿ ਜੋ ਵੀ ਨਾਰਥ ਕੋਰੀਆ ਨੇ ਕੀਤਾ ਉਹ ਚਾਈਨਾ ਦੀ ਦਬਾਅ ਥੱਲੇ ਹੀ ਹੈ ਜਾਂ ਚਾਈਨਾ ਨੇ ਹੀ ਉਹਨੂੰ ਲੀਡ ਕੀਤਾ, ਤੇ ਚਾਈਨਾ ਨੇ ਅਮਰੀਕਾ ਨੂੰ ਉਹਨੂੰ ਨਾਰਥ ਕੋਰੀਆ ਨੂੰ ਉਹਨੇ ਰੱਖਿਆ ਹੋਇਆ ਆਪਣਾ ਬੈਲੈਂਸਿੰਗ ਫੈਕਟਰ। ਹੁਣ ਇਸੇ ਤਰ੍ਹਾਂ ਇੰਡੀਆ ਆਪਣੇ ਆਪ ਨੂੰ ਸੁਪਰ ਪਾਵਰ ਸਮਝਣ ਲੱਗ ਜਾਏ, ਅਮਰੀਕਾ ਦਾ ਯਾਰ ਹੁਣ ਕਿਉਂ ਮੋਦੀ ਦੌੜ ਰਿਹਾ ਬਾਰ-ਬਾਰ, ਉਹਨੂੰ ਲੱਗ ਰਿਹਾ ਹੈ ਵੀ ਚਾਈਨਾ ਨੇ ਵਨ ਰੋਡ ਵਨ ਬੈਲਟ ਜਿਹੜੀ ਪਾਲਿਸੀ ਵੀ, ਜਿਹੜੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ,
ਜਿਹਦੇ ਲਈ ਉਹਨਾਂ ਨੇ $70 ਬਿਲੀਅਨ ਰੱਖੇ। ਉਹਦੇ 'ਚ ਉਹਨਾਂ ਨੇ ਕਿਵੇਂ ਜੁਆਇਨ ਕਰਵਾ ਲਿਆ, ਬੰਗਲਾਦੇਸ਼ ਨੇ ਵੀ ਜੁਆਇਨ ਕਰ ਲਿਆ, ਮਾਲਦੀਵਸ ਨੇ ਵੀ ਕਰ ਲਿਆ, ਸ੍ਰੀਲੰਕਾ ਨੇ ਵੀ ਕਰ ਲਿਆ, ਭੂਟਾਨ ਵੀ ਕਰਨਾ ਚਾਹੁੰਦਾ, ਪਾਕਿਸਤਾਨ ਨੇਬਰਹੁੱਡ 'ਚ ਕੀ ਰਹਿ ਗਿਆ। ਔਰ ਹੁਣ ਇਹ ਦੌੜ ਰਹੇ ਨੇ ਚੀਨ ਨਾਲ, ਉੱਥੋਂ ਜਿਹਨੂੰ ਕਹਿੰਦੇ ਨੇ 176 ਵੀ ਖਾਧੇ ਤੇ 100 ਗੰਢੇ ਵੀ ਖਾਧੇ ਕਿ ਡੋਕਲਾਮ ਤੋਂ ਜਿਹੜੀ ਹੈ ਉਹ ਵਿਥਡਰਾ ਵੀ ਕੀਤਾ, ਚਾਈਨਾ ਨੇ ਉਹਨੂੰ ਅੱਗੋਂ ਫੋਰਟੀਫਾਈ ਕੀਤਾ। ਔਰ ਉਸ ਸਾਰੇ ਚੋਂ ਕੁੱਲ ਮਿਲਾ ਕੇ ਜੇ ਮੋਦੀ ਦਾ ਹਾਲ ਦੇਖੋ, ਜਿਹੜਾ ਟਰੰਪ ਦੇ ਨਾਲ ਵੱਡਾ ਖਿੱਚ ਕੇ ਜੱਫੀਆਂ ਪਾ ਰਹੇ। ਹੁਣ ਪਿਛਲੇ 2 ਦਿਨ ਤੋਂ ਖਬਰਾਂ ਨੇ ਕਿ H1B ਵੀਜ਼ਾ, ਜਿਹਦੇ 'ਚ ਕਿ ਜਿਹੜਾ ਸਪਾਊਸ ਜਿਹੜਾ ਹੈ ਉਹ ਨਾਲ ਕੰਮ ਦੇ ਉਹਨੂੰ ਵੀਜ਼ਾ ਮਿਲ ਜਾਂਦਾ ਸੀ, ਕੰਮ ਕਰਨ ਦਾ ਰਾਈਟ ਮਿਲ ਜਾਂਦਾ ਸੀ, ਇੰਪਲੋਇਮੈਂਟ ਆਥੋਰਾਈਜੇਸ਼ਨ, ਉਹਨੂੰ ਉਹ ਕੈਂਸਲ ਕਰ ਰਹੇ ਨੇ। ਹੁਣ 1 ਲੱਖ ਬੰਦਾ ਉਹਦੇ 'ਚੋਂ ਇਫੈਕਟ ਹੋਣਾ ਹੈ, ਜਿਨ੍ਹਾਂ 'ਚੋਂ 80,000 ਇੰਡੀਅਨ ਨੇ। ਹੁਣ ਉਹ ਸਾਰੇ ਕਹਿ ਰਹੇ ਨੇ ਜੱਫੀਆਂ ਇੱਧਰ ਪਾਉਂਦਾ ਰਿਹਾ, ਹਿੰਦੂ ਫਾਊਂਡੇਸ਼ਨ ਨੇ ਮਿਲੀਅਨਸ ਇਕੱਠੇ ਕਰਕੇ ਦਿੱਤੇ, ਇਹ ਬਣਿਆ ਕੀ ਹੈ। ਔਰ ਕੁੱਲ ਮਿਲਾ ਕੇ ਜੇ ਤੁਸੀਂ ਦੇਖੋ, ਔਰ ਇਹ ਸਾਡਾ ਐਨਾਲਿਸਿਸ ਤਾਂ ਪਹਿਲੇ ਦਿਨ ਤੋਂ ਹੀ ਰਿਹਾ ਕਿ ਵੀ ਇਹ ਇਸ ਕਿਸਮ ਦੀਆਂ ਹੀ ਗੱਲਾਂ ਮਾਰਨ ਵਾਲਾ ਹੈ, ਇਹ ਚਾਹੇ ਪਕੌੜੇ ਵੇਚ ਸਕਦਾ ਤੇ ਉਹ ਫੋਰਨ ਪਾਲਿਸੀ ਵੀ ਐਂ ਕੰਡਕਟ ਕਰ ਰਿਹਾ ਸੀ ਜਿਵੇਂ ਜਿੰਨੀ ਉੱਚੀ ਆਵਾਜ਼ ਕੋਈ ਪਕੌੜੇ ਕਹੇ ਕੰਨਾਂ 'ਚ ਪਏ ਸ਼ਾਇਦ ਕੋਈ ਲੈਣ ਆ ਜਾਏ। ਔਰ ਹਾਲਾਂਕਿ ਦੁਨੀਆ ਜਿਹੜੀ ਫੋਰਨ ਪਾਲਿਸੀ ਹੈ, ਜੋ ਬੋਲਿਆ ਜਾਂਦਾ ਹੈ ਉਹ ਤਾਂ ਕੁਝ ਵੀ ਨਹੀਂ ਹੁੰਦਾ, ਬਿਲਕੁਲ ਉਸ ਤੋਂ ਪਹਿਲਾਂ ਸਾਰਾ ਕੰਮ ਕੀਤਾ ਹੁੰਦਾ। ਔਰ ਕਦੇ ਫੋਰਨ ਪਾਲਿਸੀ 'ਚ ਤੁਸੀਂ ਧਮਕੀਆਂ ਨੋ ਨਾ ਇਹ ਨਹੀਂ ਕਰਦੇ। ਔਰ ਇੱਕ ਡਿਪਲੋਮੈਟ ਦੀ ਇੱਕ ਬੜੀ ਮਸ਼ਹੂਰ ਡੈਫੀਨੇਸ਼ਨ ਹੈ ਕਿ if a diplomat says yes, he means perhaps. If he says perhaps, he means no. And if he says no, he is a no diplomat. ਤੇ ਇਹ ਤਾਂ ਕਿਵੇਂ ਧਮਕੀਆਂ ਤੇ ਉਤਰਿਆ ਹੁੰਦਾ ਹੈ, ਜਿਸ ਕਿਸਮ ਦੀ ਇਹਦੀ ਬੋਲਬਾਣੀ ਹੈ ਉਹ ਤਾਂ ਡਿਪਲੋਮੇਸੀ ਘੱਟ ਤੇ ਉਹ ਸਟਰੀਟ ਹਾਕਰ ਵਾਲੀ ਜ਼ਿਆਦਾ ਰਹੀ ਹੈ। ਔਰ ਹੁਣ ਇਹ ਗੱਲ ਜਿਹੜੇ ਈਵਨ ਪੈਟਰੀਓਟਿਕ ਇੰਡੀਅਨ ਨੇ, ਹਿੰਦੂ ਨੇ ਬੇਸ਼ੱਕ, ਉਹ ਵੀ ਸਮਝ ਰਹੇ ਨੇ ਕਿ ਮੋਦੀ ਕਲੈਪਸ ਹੋ ਗਿਆ, ਇਹਦੀ ਫੋਰਨ ਪਾਲਿਸੀ ਨੇ ਬੇੜਾ ਗਰਕ ਕਰਤਾ ਹੈ। ਅੱਗੇ ਤਾਂ ਕੱਲਾ ਪਾਕਿਸਤਾਨ ਹੀ ਸੀ ਜਿਹਦੇ ਨਾਲ ਤੁਹਾਡਾ ਟਕਰਾਅ ਚੱਲ ਰਿਹਾ, ਤੇ ਚੀਨ ਨਾਲ ਦੋਸਤੀ ਵਧਣੀ ਸ਼ੁਰੂ ਹੋਈ ਸੀ, 80-85 ਬਿਲੀਅਨ ਡਾਲਰ ਦੀ ਟ੍ਰੇਡ ਸੀ, ਵੀ ਇਹਨੇ ਸਾਰੇ ਗੁਆਂਢੀ ਵੀ ਗਵਾ ਲਏ। ਔਰ ਇਹ ਮਿਸਟਰ ਗਿਰੀਸ਼ ਸ਼ਾਹੀਨ ਦਾ ਆਰਟੀਕਲ ਹੈ, ਔਨ ਫੋਰਨ ਪਾਲਿਸੀ ਫਰੰਟ ਮੋਦੀ ਇਜ਼ ਲਾਈਕ ਏ ਸਟਾਈਲਿਸ਼ ਬੈਟਸਮੈਨ ਹੂ ਕੰਸਿਸਟੈਂਟਲੀ ਫੇਲਸ ਟੂ ਡਿਲੀਵਰ ਬਿਗ ਸਕੋਰਸ। ਹੁਣ ਜਿਹੜੇ ਕਹੇ ਹੁੰਦੇ ਨਾ ਸਟਾਈਲਿਸ਼ ਬੈਟਮੈਨ, ਹੈਟ ਵੀ ਰੱਖਿਆ, ਦੂਜਾ ਉਹ ਐਨ ਤੁਰਦਿਆਂ ਕਰੀਜ਼ ਤੇ ਆਉਂਦੇ ਨੇ, ਉਹਨਾਂ ਨੇ ਫੜਿਆ ਬੈਟ, ਜੋ ਹੀ ਆਇਆ ਬਾਲ ਡੱਕ ਉਹ ਗਈ, ਜਾਂ ਮਾਰਿਆ ਉਹਨੇ ਬੜਾ ਸਟਾਈਲਿਸ਼ ਕਰਕੇ ਅਗਲੇ ਨੇ ਕੈਚ ਫੜ ਲਿਆ। ਉਹ ਕਹਿੰਦਾ ਵੀ ਜਿਸ ਸਟਾਈਲ ਨਾਲ ਆਇਆ ਸੀ ਉਸੇ ਸਟਾਈਲ ਨਾਲ ਚਲਾ ਗਿਆ। ਸੋ ਉਹਨੇ ਕਿਹਾ ਕਿ ਮੋਦੀ ਦੀ ਫੋਰਨ ਪਾਲਿਸੀ ਦਾ ਇਹੀ ਹਾਲ ਹੋਇਆ ਕਿ ਜਿਵੇਂ ਸਟਾਈਲਿਸ਼ ਬੈਟਮੈਨ ਜਿਹੜਾ ਸਕੋਰ ਕੋਈ ਨਹੀਂ ਹੁੰਦਾ, ਸਟਾਈਲ ਹੀ ਦਿਖਾਉਂਦਾ। ਫਿਰ ਉਹਨੇ ਕਿਹਾ it might be time to accept the man's technique is finely flawed and drop him from the national team. ਉਹ ਕਹਿੰਦਾ ਫਿਰ ਜਿਹੜੇ ਸਟਾਈਲਿਸ਼ ਬੈਟਮੈਨ ਦਾ ਕੀ ਹੁੰਦਾ, ਉਹ ਤਾਂ ਕਹਿੰਦਾ ਇਹਨੂੰ ਕੱਢੋ ਟੀਮ ਚੋਂ, ਇਹਦੇ ਸਟਾਈਲ ਲਈ ਥੋੜੀ ਇੱਥੇ ਮੈਚ ਖੇਲਿਆ ਜਾ ਰਿਹਾ ਵੀ ਸਕੋਰ ਕਿੰਨੇ ਨੇ। ਔਰ ਇਹਦੇ ਚ ਉਹਨੇ ਬੜਾ ਅੱਛਾ ਐਨਾਲਿਸਿਸ ਦਿੱਤਾ ਮਿਸਟਰ ਗਰੀਸ਼ ਨੇ, ਮੈਂ ਸਾਰਾ ਤਾਂ ਨਹੀਂ ਆਰਟੀਕਲ ਪੜ੍ਹ ਸਕਾਂਗੇ, ਪਰ ਉਹਨੇ ਕਿਹਾ ਕਿ ਨਰਿੰਦਰ ਮੋਦੀ ਇਜ਼ ਔਨ ਟੂਰ ਅਗੇਨ, ਹੀ ਵਾਜ਼ ਇਨ ਸਕੈਂਡੀਨੇਵੀਆ ਐਂਡ ਇੰਗਲੈਂਡ ਲਾਸਟ ਵੀਕ ਐਂਡ ਨਾਓ ਹੀ ਇਜ਼ ਇਨ ਚਾਈਨਾ. Virtually every media outlet in the nation is referring to his Wuhan visit as an effort to reset relations between two nations. ਫਿਰ ਉਹਨੇ ਹਿਲਰੀ ਕਲਿੰਟਨ ਦੀ ਗੱਲ ਕੀਤੀ ਹੈ ਕਿ ਵੀ ਜਦੋਂ ਉਹ ਰਸ਼ੀਅਨ ਫੋਰਨ ਮਿਨਿਸਟਰ ਨੂੰ ਮਿਲੀ ਤਾਂ ਉਹਨੇ ਇੱਕ ਉਹਨੂੰ ਲਾਰਜ ਰੈੱਡ ਬਟਨ ਦਿੱਤਾ ਸੀ। ਉਹਨੇ ਕਿਹਾ ਰੀਸੈਟ, ਕਿ ਵੀ ਹੁਣ ਤੱਕ ਅਮਰੀਕਾ ਰਸ਼ੀਆ ਹੌਸਟਿਲਿਟੀ ਰਹੀ ਹੈ ਤੇ ਆਓ ਅਸੀਂ ਰੀਸੈਟ ਕਰੀਏ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਚਾਈਨਾ ਦੇ ਨਾਲ ਜਿਸ ਕਿਸਮ ਦਾ ਮਾਹੌਲ ਬਣਾਇਆ ਹੈ, ਜੇ ਮੋਦੀ ਰੀਸੈਟ ਬਟਨ ਦੇ ਉੱਤੇ ਉਂਗਲ ਨਹੀਂ ਮਾਰੇਗਾ ਤੇ ਹਰ ਪਾਸਿਓਂ ਹੀ ਲੂਜ਼ਰ ਹੈ। ਹਾਲਾਂਕਿ ਹੁਣ ਇਹਨਾਂ ਨੂੰ ਪਤਾ ਸੀ ਵੀ ਇਸ ਵਿਜ਼ਿਟ ਚੋਂ ਚਾਈਨਾ ਨੇ ਤਾਂ ਐਤਕੀ ਉਹਨਾਂ ਨੂੰ ਚੰਗਾ ਡੰਡਾ ਦਿਖਾਣਾ ਸੀ। ਇਹਨਾਂ ਨੇ ਪਹਿਲਾਂ ਹੀ ਕਿਹਾ ਜੀ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਹੋਏਗੀ, ਕੋਈ ਸਟੇਟਮੈਂਟ ਨਹੀਂ ਇਸ਼ੂ ਹੋਏਗੀ, ਇਹ ਹਾਰਟ ਟੂ ਹਾਰਟ ਮੀਟਿੰਗ ਹੈ, ਇਹ ਸਿਰਫ ਉਹਨਾਂ ਦੇ ਇੰਟਰਪ੍ਰੇਟਰ ਹੋਣਗੇ ਵਿਚਕਾਰ ਔਰ ਕੋਈ ਬਿਊਰੋਕਰੈਟ। ਮਤਲਬ ਇਹ ਹੈ ਵੀ ਹੁਣ ਆਲਰੇਡੀ ਇਹ ਜਿਹੜੇ ਐਜ਼ ਏ ਲੂਜ਼ਰ, ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਗੱਲਬਾਤ ਸਟਰੈਂਥ ਦੇ ਬਿਹਾਫ ਤੇ ਹੁੰਦੀ ਹੈ। ਜਦੋਂ ਮੋਦੀ ਨੇ ਆਪਣਾ ਸ਼ੁਰੂ ਕੀਤੀ ਟਰਮ ਔਰ ਚਾਈਨਾ ਫਰੈਂਡਸ਼ਿਪ ਦਿਖਾ, ਉਹ ਵਕਤ ਸੀ ਕਿ ਤੁਸੀਂ ਔਨ ਸਟਰੈਂਥ ਉਹਨਾਂ ਦੇ ਨਾਲ ਪੋਲਾਈਟਲੀ ਗੱਲ, ਉਦੋਂ ਤਾਂ ਤੁਸੀਂ ਡੋਕਲਾਮ ਦਾ ਪੰਗਾ ਲੈ ਰਹੇ ਸੀ, ਉਦੋਂ ਤਾਂ ਤੁਸੀਂ ਬਦੋ ਬਦੀ ਅਰੁਣਾਚਲ ਦੀ ਯਾਤਰਾ ਨਾਲ ਦਲਾਈ ਲਾਮੇ ਨੂੰ ਵੀ ਕਰਵਾ ਰਹੇ ਸੀ, ਜਿਹਨੂੰ ਕਹਿੰਦੇ ਨੇ ਟੂ ਪੁੱਟ ਫਿੰਗਰ ਇਨ ਦਾ ਆਈ ਆਫ ਚਾਈਨਾ। ਫਿਰ ਜਦੋਂ ਉਹਨਾਂ ਨੇ ਡੋਕਲਾਮ ਇਸ਼ੂ ਆਇਆ, ਫਿਰ ਤੁਸੀਂ ਉਹ ਸ਼ੋਇੰਗ ਦਾ ਰੈੱਡ ਕਲੋਥ ਟੂ ਦਾ ਬੁੱਲ, ਜਿਵੇਂ ਉਹ ਸਾਣ ਨੂੰ ਜਿਹੜਾ ਲਾਲ ਕੱਪੜਾ ਦਿਖਾਓ ਉਧਰ ਹੀ ਮਾਰਦਾ ਆ ਕੇ, ਉਹਨੂੰ ਲਾਲ ਕੱਪੜਾ ਦਿਖਾ ਰਹੇ। ਹੁਣ ਜੁੱਤੀਆਂ ਖਾ ਕੇ ਪੂਰੇ ਜਿਹੜਾ ਹੁਣ ਤੁਰੇ ਹੋਏ ਨੇ ਉਹਦੇ ਕੋਲ, ਚਾਈਨਾ ਦੇ ਕੋਲ। ਹੁਣ ਚਾਈਨਾ
ਨੇ ਕੀ ਦਾ ਇਸ ਲਈ ਨਾ ਕਿਹਾ ਜੀ ਕੋਈ ਉਹਦੀ ਜਿਹੜੀ ਹੈ ਜੁਆਇੰਟ ਨਹੀਂ ਹੋਏਗਾ ਔਰ ਦੂਜਾ ਇਹ ਹਾਰਟ ਟੂ ਹਾਰਟ ਗੱਲ ਕਰ ਰਹੇ ਜੀ ਸੋ ਉਹਨੇ ਇਹ ਕਿਹਾ what have Modi's 4 years of international hyperactivity gained for India in foreign relations and in related areas of defense and internal security ਕੀ ਕੱਢਿਆ 4 ਸਾਲ ਚ ਜੀ foreign policy ਚ defense ਚ internal policy ਚ I concluded the benefits were largely intangible and Modi was playing the same game of smoke and mirrors in the area as he had in domestic policy ਕਿ ਜਿਵੇਂ ਧੂਆਂ ਉਠਾ ਦਿਓ ਤੇ ਸ਼ੀਸ਼ਾ ਦਿਖਾਈ ਜਾਓ ਜੋ ਡੋਮੈਸਟਿਕ ਪਾਲਿਸੀ ਚ ਫੇਲਿਅਰ ਹੋਈ ਡੀਮੋਨੇਟਾਈਜੇਸ਼ਨ ਨੋਟਬੰਦੀ ਕੀ ਪਿੱਛੇ ATM ਬੰਦ ਰਹੇ ਔਰ ਜੌਬਸ ਮਿਲੀਅਨਸ ਜਿਹੜੇ ਨੇ ਲੋਕ ਹੋਰ ਅਨਇੰਪਲੋਇਡ ਹੋਏ ਨੇ ਇਹਨੇ 1 ਕਰੋੜ ਜੌਬ ਕ੍ਰੀਏਟ ਕਰਨੇ ਸੀ ਜੀ ਸੋ ਕੁੱਲ ਬਣਾ ਕੇ ਇਸ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਸੀ ਪਿਛਲੇ 25 ਸਾਲ ਚ ਕੰਸਿਸਟੈਂਟ ਸੀ ਕਿਉਂਕਿ 1990 ਚ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ ਮਨਮੋਹਨ ਸਿੰਘ ਨੇ ਲਿਬਰਲਾਈਜ਼ ਕੀਤਾ ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਚੰਗੀ ਹੋਈ ਔਰ ਇਹੀ ਆਪੋਜੀਸ਼ਨ ਜਦੋਂ ਇੰਡੀਆ ਸੋਵੀਅਤ ਯੂਨੀਅਨ ਦੇ ਖੈਮੇ ਸੀ ਤੇ ਬੀਜੇਪੀ ਜਿਹਦਾ ਪਿਓ ਪਹਿਲਾ ਭਾਰਤੀ ਜਨਸੰਘ ਸੀ ਉਹ ਇਹ ਰੌਲਾ ਪਾਉਂਦੇ ਸੀ ਕਿ ਜੀ ਇਹ ਬਿਲਕੁਲ ਕਾਮਰੇਡਾਂ ਨਾਲ ਰਲੇ ਹੋਏ ਨੇ ਇਹਨਾਂ ਨੂੰ ਤਾਂ ਅਮਰੀਕਾ ਨਾਲ ਪਾਰਟਨਰਸ਼ਿਪ ਕਰਨੀ ਚਾਹੀਦੀ ਸੋ ਜਦੋਂ ਕਾਂਗਰਸ ਨੇ ਹੀ ਪ੍ਰੋ ਅਮਰੀਕਾ ਪਾਲਿਸੀ ਲੈ ਲਈ 1991-92 ਚ ਨਰਸਿਮਹਾ ਰਾਓ ਦੇ ਵੇੜੇ ਕੱਲੀ ਪ੍ਰੋ ਅਮਰੀਕਾ ਹੀ ਨਹੀਂ ਨਰਸਿਮਹਾ ਰਾਓ ਨੇ ਚਾਰਜ ਡੀ ਅਫੇਅਰਸ ਦਫ਼ਤਰ ਇਜ਼ਰਾਈਲ ਦਾ ਖੁਲਾਇਆ ਸੋ ਜ਼ਾਹਰ ਹੈ ਕਿ ਵੀ ਬੀਜੇਪੀ ਦੀ ਪਾਲਿਸੀ ਜਿਹੜੀ ਸੀ ਉਹਨੂੰ ਉਹਦੀ ਐਂਡੋਰਸਮੈਂਟ ਕਰ ਦਿੱਤੀ ਕਾਂਗਰਸ ਨੇ ਸੋ ਮੋਦੀ ਦੇ ਕੋਲ ਅਪਰਚੂਨਿਟੀ ਸੀ ਔਰ ਮਨਮੋਹਨ ਸਿੰਘ ਨੇ ਇੱਕ ਬੜੀ ਚੰਗੀ ਚੀਜ਼ ਜਿਹੜੀ ਡਿਲੀਵਰ ਕੀਤੀ ਜੇ ਇੰਡੀਆ ਦੇ ਐਸਪੈਕਟ ਤੋਂ ਦੇਖੀਏ ਇੰਡੀਆ US ਨਿਊਕਲੀਅਰ ਟ੍ਰੀਟੀ ਜੀ ਕਿਉਂਕਿ 1998 ਚ ਨਿਊਕਲੀਅਰ ਟੈਸਟ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੇ ਉੱਤੇ ਵੀ ਪਾਬੰਦੀਆਂ ਲੱਗ ਗਈਆਂ ਸੀ ਪਾਕਿਸਤਾਨ ਤੇ ਵੀ ਲੱਗ ਗਈਆਂ ਸੋ ਮਨਮੋਹਨ ਸਿੰਘ ਨੇ ਆਫ ਦਾ ਹੁੱਕ ਕਰਾਇਆ ਉਹ ਬਹੁਤ ਵੱਡੀ ਸਕਸੈਸ ਸੀ ਮਨਮੋਹਨ ਸਿੰਘ ਸਰਕਾਰਾਂ ਸੀ ਉਹਦਾ ਵਿਰੋਧ ਕਰਦੇ ਆ ਕਿਉਂਕਿ ਉਹਦੇ ਥੱਲੇ ਇੰਡੀਆ ਨੂੰ ਆਫ ਦਾ ਹੁੱਕ ਕਰਵਾਇਆ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਔਰ ਜਿਹੜਾ ਉਸ ਦੇ ਉੱਤੇ ਇੱਥੇ ਪਾਬੰਦੀਆਂ ਲੱਗੀਆਂ ਹੋਈਆਂ ਸੀ ਉਹ ਸਾਰੀਆਂ ਹਟੀਆਂ ਲੇਕਿਨ ਇੰਨਾ ਚੰਗਾ ਸਟਾਰਟ ਮਿਲਣ ਦੇ ਬਾਵਜੂਦ ਜਦੋਂ ਮੋਦੀ ਨੇ ਮਨਮੋਹਨ ਸਿੰਘ ਤੋਂ ਹੀ 10 ਸਾਲ ਮਨਮੋਹਨ ਸਿੰਘ ਦੀ ਸਰਕਾਰ ਰਹੀ ਹੈ ਪਰ ਇਹਨਾਂ ਨੇ ਉਹਦਾ ਟੋਟਲ ਕਲੈਪਸ ਕੀਤਾ ਔਰ ਫਿਰ ਇਹਨੇ ਕਿਹਾ ਕਿ ਲੂਜ਼ਿੰਗ ਵੇ ਇਨ ਦਾ ਨੇਬਰਹੁੱਡ ਆਵਰ ਰਿਲੇਸ਼ਨਸ ਵਿਦ ਚਾਈਨਾ ਆਰ ਕਰੰਟਲੀ ਐਟ ਸੱਚ ਅ ਲੋ ਐਬ that both sides are forced to speak of new beginnings so मैं already discuss कर चुका है भी चाइना दे नाल बिल्कुल बेड़ा गर्क कीता है फिर पाकिस्तान बारे इन्होंने कहा कि जी एक स्टेज ते मोदी जांदा जांदा उत्थे रुकिया लाहौर उतर गया नवाज शरीफ दे घर चला गया उसनूं वधाई देण चाह पीती और नवाज शरीफ जिहड़ा उस तो पहला जिहड़ा जदों इहदी ओथ टेकिंग सैरेमनी सी उहदे ते भी आया ਉਹਦੀ ਵਾਈਫ ਦੇ ਲਈ ਵੀ ਸਾੜੀ ਲੈ ਗਿਆ ਉਹਨੇ ਵੀ ਉਹਨੂੰ ਭੇਜੀ ਸੋ ਬਹੁਤਿਆਂ ਨੂੰ ਲੱਗਿਆ ਕਿ ਵੀ ਇਹ ਆਊਟ ਆਫ ਦਾ ਬਾਕਸ ਆਲ ਆਫ ਅ ਸਡਨ ਇੱਕ ਚੰਗੀ ਜਿਹੜੀ ਹੈ ਰਿਲੇਸ਼ਨਸ਼ਿਪ ਬਣੀ ਹੈ ਲੇਕਿਨ ਮੁੜ ਕੇ ਪਾਕਿਸਤਾਨ ਦੇ ਨਾਲ ਕੀ ਕੀਤਾ ਦੁਨੀਆ ਭਰ 'ਚ ਝੰਡਾ ਚੁੱਕ ਲਿਆ ਜੀ ਪਾਕਿਸਤਾਨ ਨੂੰ ਟੈਰਰਿਸਟ ਸਟੇਟ ਮਦਰ ਆਫ ਟੈਰਰਿਜ਼ਮ ਔਰ ਇਹ ਫਲਾਣੇ ਦੇ ਉੱਤੇ ਬੈਨ ਕਰੋ ਪਾਬੰਦੀ ਲਾਓ ਲਾਈਨ ਆਫ ਕੰਟਰੋਲ ਜਿਹੜੀ ਹੈ ਪਾਕਿਸਤਾਨ ਔਰ ਇੰਡੀਆ ਦੇ ਵਿਚਾਲੇ ਕਸ਼ਮੀਰ 'ਚ ਜਿੰਨੇ ਬੰਦੇ ਇਸ ਪਿਛਲੇ 2 ਸਾਲਾਂ 'ਚ ਮਰੇ ਨੇ ਇਹਨੇ 20 ਸਾਲ 'ਚ ਨਹੀਂ ਸੀ ਮਰੇ ਕਿਉਂਕਿ ਇਹ ਫਾਇਰਿੰਗ ਕਰਦੇ ਨੇ ਅਨਪ੍ਰੋਵੋਕਡ ਉਹ ਵੀ ਜਵਾਬੀ ਕਰਦੇ ਨੇ ਦੋਨੋਂ ਪਾਸਿਓਂ ਸਿਵਿਲੀਅਨ ਵੀ ਮਾਰ ਰਹੇ ਨੇ ਔਰ ਬਿਲਕੁਲ ਫਰੀਜ਼ ਹਾਈ ਕਮਿਸ਼ਨ ਉਹਨਾਂ ਦਾ ਸੱਦ ਲਿਆ ਸੀ ਵਾਪਸ ਉਹਨੇ ਸੱਦ ਲਿਆ ਸੀ ਡਿਪਟੀ ਹਾਈ ਕਮਿਸ਼ਨ ਸੋ ਕੁੱਲ ਮਿਲਾ ਕੇ ਜਿਹਦੇ ਨਾਲ ਤੁਹਾਡਾ ਦੋਨੋਂ ਨਿਊਕਲੀਅਰ ਪਾਵਰਸ ਨੇ ਇੰਡੀਆ ਔਰ ਪਾਕਿਸਤਾਨ ਔਰ ਜਿਹੜੀ ਇੱਕ ਚੰਗੀ ਸ਼ੁਰੂਆਤ ਸੀ ਨਵਾਜ਼ ਸ਼ਰੀਫ ਦਾ ਇਹਦੀ ਓਥ ਟੇਕਿੰਗ ਤੇ ਆਣਾ ਜਾਂ ਇਹਦਾ ਉੱਥੇ ਜਾਣਾ ਉਹਨਾਂ ਦੇ ਕੀ ਹੈ ਜ਼ਾਤੀ ਉਮਰਾ ਜਿੱਥੇ ਨਵਾਜ਼ ਸ਼ਰੀਫ ਨੇ ਆਪਣਾ ਘਰ ਬਣਾਇਆ ਲੇਕਿਨ ਉਸ ਪਾਕਿਸਤਾਨ ਦੇ ਨਾਲ ਵਿਗਾੜ ਲਈ ਇਹ ਕਹਿੰਦੇ ਨੇ ਫਿਰ ਕਹਿੰਦੇ ਨੇ ਨੇਪਾਲ ਦੀ ਗੱਲ ਜੀ his first big mistake was demanding changes to Nepal's newly approved constitution and imposing an unofficial blockade of that landlocked nation in 2015 ਉਹਨਾਂ ਨੇ ਆਪਣਾ ਕਨਸਟੀਟਿਊਸ਼ਨ ਬਣਾਇਆ ਇਹਨਾਂ ਨੇ ਮੇਧਾਵੀ ਖੜੇ ਕਰ ਦਿੱਤੇ ਔਰ ਨਹੀਂ ਜੇ ਹਿੰਦੂ ਇਹਨਾਂ ਨੂੰ ਸੀ ਕਿ ਜੀ ਨੇਪਾਲ ਹੁਣ ਤੱਕ ਹਿੰਦੂ ਨੇਸ਼ਨ ਸੀ 240 ਸਾਲ ਤੋਂ ਹੁਣ ਉਹਨਾਂ ਨੇ ਕਨਸਟੀਟਿਊਸ਼ਨ 'ਚ ਆਪਣੇ ਆਪ ਨੂੰ ਸੈਕੂਲਰ ਡਿਕਲੇਅਰ ਕਰਤਾ ਬਿਨਾਂ ਇਹ ਸਮਝੇ ਕਿ ਵੀ ਜੇ ਤੁਸੀਂ ਨੇਪਾਲ ਦਾ ਕਾਫੀਆ ਤੰਗ ਕਰੋਗੇ ਇਕਨੋਮਿਕਲ ਬਲੌਕੇਡ ਵਰਗੇ ਹਾਲਾਤ ਬਣਾਓਗੇ ਚਾਈਨਾ ਦੇ ਚਲਾ ਜਾਏਗਾ ਐਮਬਿਟ ਦੇ ਵਿੱਚ ਉਹ ਚਲਾ ਗਿਆ ਹੁਣ ਅੱਜ ਕੱਲ ਚਾਈਨਾ ਦਾ ਨੇਪਾਲ ਦਾ ਫੋਰਨ ਮਿਨਿਸਟਰ ਚਾਈਨਾ ਗਿਆ ਹੋਇਆ ਨੇਪਾਲ ਦੇ ਪ੍ਰਾਈਮ ਮਿਨਿਸਟਰ ਮਿਸਟਰ ਆਇਲੀ ਨੇ ਜਾਣਾ ਔਰ ਉਹ ਰੇਲ ਲਿੰਕ ਜਿਹੜੀ ਹੈ ਜੇ ਚਾਈਨਾ ਬੀਜਿੰਗ ਔਰ ਜਿਹੜਾ ਇਹਨਾਂ ਦੀ ਲਹਾਸ ਹੈ ਉਹਦੇ 'ਚ ਕਿੰਨੇ ਹਜ਼ਾਰ ਮੀਲ
ਦੀ ਰੇਲ ਲਾਈਨ ਜਿਹੜੀ ਕਿ ਮੱਚ ਫਾਸਟਰ ਹੈ ਦੁਨੀਆ ਦੀ, ਉਹ ਬਣਾ ਸਕਦਾ ਹੈ। ਤੇ ਉਹਨਾਂ ਦੇ ਲਈ ਫਿਰ ਤਿੱਬਤ ਤੋਂ ਨੇਪਾਲ ਕਾਠਮੰਡੂ ਰੇਲ ਲਾਈਨ ਬਣਾਣੀ, ਕਿ ਹੁਣ ਤੱਕ ਤਾਂ ਇੰਡੀਆ ਇਹ ਸੀ ਕਿ ਜੀ ਇਹਨਾਂ ਦੀ ਹਰ ਚੀਜ਼ ਨੇਪਾਲ ਦੀ ਇੱਥੋਂ ਜਾਂਦੀ ਹੈ, ਲੈਂਡ ਲੌਕਡ ਹੈ। ਹੁਣ ਜੇ ਚਾਈਨਾ ਨੇ ਟ੍ਰੇਨ ਅਗਲੇ ਸਾਲ 'ਚ ਡਿਵੈਲਪ ਕਰ ਦੇਣੀ ਹੈ, ਜਿਵੇਂ ਉਹ ਲੱਗੇ ਹੋਏ ਨੇ ਨੇਪਾਲ ਦੇ ਨਾਲ ਐਗਰੀਮੈਂਟ, ਸੋ ਇਹਨਾਂ ਦੇ ਕਹਿਣ ਮੁਤਾਬਕ ਕਿ ਭਾਈ ਨੇਪਾਲ ਵੀ ਹੱਥੋਂ ਗਵਾਇਆ ਜੀ। ਟੂ ਦਾ ਸਾਊਥ ਆਫ ਇੰਡੀਆ, ਚਾਈਨਾਜ਼ ਐਕੁਇਜ਼ੀਸ਼ਨ ਆਫ ਦਾ Hambantota port in Sri Lanka in an equity for debt swap has underlined the massive increased clout of India's largest neighbor। फिर ਜਿਹੜੀ Hambantota port ਹੈ ਉਹ श्रीलंका ने हैंडओवर कर ਦਿੱਤੀ ਚਾਈਨਾ ਨੂੰ, ਕਿਉਂਕਿ ਪਹਿਲਾਂ ਕਰਜ਼ਾ ਲਿਆ ਸੀ, ਉਹ ਦਿੱਤਾ ਨਹੀਂ ਗਿਆ। ਔਰ ਉਹ ਇੰਨੀ ਕੁ ਸਟ੍ਰੈਟੇਜਿਕ ਪੋਰਟ ਹੈ ਜਿਵੇਂ ਪਾਕਿਸਤਾਨ ਦੀ ਗਵਾਦਰ ਪੋਰਟ। ਹੁਣ ਗਵਾਦਰ ਚਾਈਨਾ ਦੇ ਕੋਲ ਹੈ, ਔਰ ਗਵਾਦਰ ਪੋਰਟ ਨੇ ਜਿੱਥੇ ਚਾਈਨਾ ਨੂੰ ਉਸ ਓਸ਼ਨ ਦੇ ਵਿੱਚ ਥਾਂ ਦਿੱਤੀ ਹੈ, ਉੱਥੇ ਪਾਕਿਸਤਾਨ ਵੀ ਸਿਕਿਉਰ ਹੋ ਗਿਆ। ਉਹਦੇ ਚੋਂ ਹੀ ਹੁਣ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਗੱਲ ਚੱਲ ਰਹੀ ਹੈ। ਸੋ ਇਹ ਉਹਨਾਂ ਨੇ ਕਿਹਾ ਵੀ ਉਧਰ ਗਵਾਦਰ ਪਾਕਿਸਤਾਨ ਦੇ ਲਈ, ਔਰ ਇਹ ਦਿਜਬੂਟੀ ਜਿਹੜਾ ਮਿਲਟਰੀ ਬੇਸ ਵੀ ਉਹਨਾਂ ਨੇ ਚਾਈਨਾ ਨੇ ਉੱਥੇ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਔਰ ਫਿਰ ਜਿਹੜੀ ਹੁਣ ਲੇਟੈਸਟ ਮਾਲਦੀਵਸ ਇਵੇਂ ਹੀ ਸੀ ਜਿਵੇਂ ਇੰਡੀਆ ਦੀ ਕੋਈ ਸਟੇਟ ਹੁੰਦੀ ਹੈ ਹੁਣ ਤੱਕ ਜੀ, ਲੇਕਿਨ ਇਹਨਾਂ ਨੇ ਐਸਾ ਮਿਸਹੈਂਡਲ ਕੀਤਾ ਹੈ कि the Maldives' current ruler Abdullah Yameen has subverted the courts and democracy and India doesn't know quite how to respond। और उन्होंने मालदीव्स भी जड़ा है वो चाइना के इकनॉमिकल कॉरीडोर च भी शामिल हो गया और इंडिया के हथों निकल गया। फिर इन्होंने ईवन फ्रांस की गल की कि जिहदे नाल इन्हें डील की रैफेल फाइटर्स की फ्रांस तो। फिर ये होया कि जी ये मुंबई और अहमदाबाद दे विच टैक्नोलॉजिकल इनपुट जापान की होएगी पर बनणगे इत्थे, पर ये अल्टीमेटली ये निकलिया भी फ्रांस नहीं मन्निया। और हुण ये है कि भी सड़े जे कुछ जिहड़े ने रैफेल उत्थों ही बने बनाए फ्रांस दे उन्होंने दे दिते ने, जिहड़ा इंडिया की टैक्नोलॉजी मेड इन इंडिया लग्या सी करन, वो भी टोटल फेलियर होया। और एंड च इस आर्टिकल दे उन्होंने कहा भी क्वेश्चन ऑफ कंपीटेंस, कि भी इन द एंड ऑफ द डे मोदी हर फ्रंट दे फॉरेन ऑफिस दे फेल होया। डीमोनेटाइजेशन की फेलियर की गल की और कंक्लूड किया उन्हें आर्टिकल कि Modi is like a stylish batsman of whom much is expected but who consistently fails to deliver big scores। वो स्टाइलिश बैटमैन जिहड़ा स्कोर नहीं दे रहा पर वो स्टाइल ही दिखा रहा है। 4 years on he is put for too few runs on the board while she has been on a century spree। कि जिहड़ा चाइनीज प्रेजिडेंट है शी जिनपिंग उन्हें सेंचुरी बना ली ਤੇ ਇਹ ਵਿਚਾਰਾ 1-2-3 ਸਕੋਰਾਂ ਦੇ ਉੱਤੇ ਹੀ ਜਿਹੜਾ ਬੈਟ ਹੀ ਘੁਮਾਈ ਜਾ ਰਿਹਾ ਹਵਾ ਦੇ ਵਿੱਚ, ਬਾਲ ਨੂੰ ਵੱਜਦਾ ਹੀ ਨਹੀਂ ਹੈ। ਇਟ ਮਾਈਟ ਬੀ ਟਾਈਮ ਟੂ ਐਕਸੈਪਟ ਦਾ ਮੈਨਸ ਟੈਕਨੀਕ ਇਜ਼ ਫੇਟਲੀ ਫਲॉड ਐਂਡ ਡ੍ਰੌਪ ਹਿਮ ਫਰਮ ਦਾ ਨੈਸ਼ਨਲ ਟੀਮ। ਕਹਿੰਦੇ ਵੀ ਹੁਣ ਮੰਨ ਲਓ ਭਾਰਤ ਦੇ ਲੋਕਾਂ ਨੂੰ ਕਿਹਾ ਕਿ ਵੀ ਇਹ ਬਿਲਕੁਲ ਇਹ ਫੇਲ ਹੋਇਆ, ਉਹਨੂੰ ਪਾਸੇ ਕਰੋ। ਸੋ ਮੈਂ ਸਮਝਦਾ ਵੀ 4 ਸਾਲ ਬਾਅਦ ਇੱਕ ਮਿਸਟਰ ਗਿਰੀਸ਼ ਸ਼ਾਹੀਨ ਵਰਗੇ ਇੱਕ ਜਿਹੜੇ ਹਿੰਦੂ ਜਰਨਲਿਸਟ ਨੇ, ਇਫ ਦੇ ਕਮ ਟੂ ਦਾ ਕਨਕਲੂਜਨ, ਅਸੀਂ ਤਾਂ ਕੰਟੀਨਿਊਸਲੀ ਸਾਡੇ 4 ਸਾਲ ਦੇ ਪ੍ਰੋਗਰਾਮ ਕੱਢ ਕੇ ਦੇਖ ਲਓ ਕਿ ਵੀ ਅਸੀਂ ਇਹਨੂੰ ਪਹਿਲੇ ਦਿਨ ਤੋਂ ਕਹਿ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜਿਹੜਾ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਣੇ ਵਿਚਾਰ ਦਿੱਤੇ ਨੇ। ਇਸ ਦੇ ਨਾਲ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516-406-0694। ਸ਼ੁਕਰੀਆ ਵੀਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।